ਲਾਲਾ ਜੀ ਜ਼ਿਮੀਂਦਾਰਾਂ ਦੇ ਬਾਰੇ ਤੁਹਾਡਾ ਕੀ ਖਿਆਲ ਆ? ਜ਼ਿਮੀਂਦਾਰ ਦੇ ਬਾਰੇ ਖਿਆਲ ਹੁਣ ਤੈਨੂੰ ਕੀ ਦੱਸਾਂ ਵੀ ਹੁਣ ਜਾਂ ਤੇ ਟਾਂਡਿਆਂ ਵਾਲੀ ਵਸੂ ਤੇ ਜਾਂ ਭਾਂਡਿਆਂ ਵਾਲੀ ਵਸੂ। ਇਹਦਾ ਕੀ ਮਕਸਦ? ਇਹਦਾ ਮਕਸਦ ਇਹ ਵੀ ਕੋਈ ਬੰਦਾ ਸੀ ਨਾ ਤੇ ਉਹਦੀਆਂ 2 ਧੀਆਂ ਸੀ, ਇੱਕ ਵਿਆਹੀ ਸੀ ਘੁਮਿਆਰਾਂ ਦੇ ਘਰ ਤੇ ਇੱਕ ਵਿਆਹੀ ਸੀ ਜ਼ਿਮੀਂਦਾਰਾਂ ਦੇ ਘਰ ਤੇ ਸੀ ਵੀ ਲਾਗੇ ਲਾਗੇ। ਉਹ ਨਾ ਆਪਣੇ ਪੁਰਾਣੇ ਦੌਰ ਜਿੱਦਾਂ ਮਾਪੇ ਜਾਂਦੇ ਹੁੰਦੇ, ਪਿਓ ਗਿਆ ਧੀ ਦੇ ਕੋਲ ਤੇ ਪਹਿਲੋਂ ਗਿਆ ਜ਼ਿਮੀਂਦਾਰਾਂ ਦੇ ਘਰ ਜਿਹੜੀ ਵਿਆਹੀ ਸੀ ਉਧਰ ਬੈਠੇ ਦੋਤਿਆਂ ਨੂੰ ਮਿਲਿਆ, ਧੀ ਨੂੰ ਹਾਲ ਚਾਲ ਪੁੱਛਿਆ ਪਾਣੀ ਧਾਣੀ ਪੀਣ ਤੋਂ ਬਾਅਦ। ਕਹਿੰਦਾ ਵੀ ਕਿੱਦਾਂ? ਉਹਨੇ ਕਿਹਾ ਅੱਬਾ ਹੁਣ ਦੁਆ ਕਰ, ਮਾਂ ਪਿਓ ਦੀ ਦੁਆ ਬੜੀ ਲੱਗਦੀ ਆ ਤੇ ਤੂੰ ਇਹ ਦੁਆ ਕਰਕੇ ਹੁਣ ਨਾ ਰੱਬ ਮੀਂਹ ਪਾ ਦੇਵੇ ਸੋਹਣਾ ਮਾਲਕ। ਅਸੀਂ ਬਾਹਰ ਉਹਨਾਂ ਨੇ ਮੱਕੀ ਬੀਜੀ ਸੀ, ਉਹਨੇ ਕਿਹਾ ਬਾਹਰ ਬੀਜੀ ਆ ਮੱਕੀ ਮੁੱਕੀ ਤਾਂ ਟਾਂਡੇ ਫੇਰ ਹੀ ਬਚਦੇ ਆ। ਟਾਂਡੇ ਕਹਿੰਦੇ ਨਾ ਟਾਂਡੇ ਫੇਰ ਹੀ ਬਚਦੇ ਜੇ ਮੀਂਹ ਪਵੇ, ਨਹੀਂ ਤੇ ਔੜ ਇੰਨੀ ਆ ਸਾਰਾ ਸਮਝ ਲਓ ਵੀ ਕੰਮ ਖਰਾਬ ਹੁੰਦਾ। ਅਜੇ ਤਾਂ ਕਰਜ਼ਾ ਚੁੱਕ ਕੇ ਬੀਜੀ ਆ ਤੇ ਫੇਰ ਘਰ ਹੀ ਤਬਾਹ ਹੁੰਦਾ, ਸਮਝ ਲਓ ਵੀ ਬੇੜਾ ਹੀ ਗਰਕਦਾ। ਉਹਨਾਂ ਕਿਹਾ ਚਲੋ ਅੱਛਾ ਧੀਆ ਅੱਲਾ ਪਾਕ ਖੈਰ ਕਰੂਗਾ, ਅੱਲਾ ਇਜ਼ਾਤ ਪਾਕ ਕਰਨ ਵਾਜੀ ਕਰੇ। ਤੇ ਬੈਠਾ ਉੱਠੇ ਤੇ ਮੁੜ ਕੇ ਚੱਲ ਗਿਆ ਦੂਸਰੀ ਧੀ ਦੇ ਕੋਲ। ਉੱਥੇ ਵੀ ਜਾ ਕੇ ਦੋਤਿਆਂ ਦੂਤੀਆਂ ਨੂੰ ਮਿਲਿਆ, ਧੀ ਨੂੰ ਮਿਲਿਆ, ਜਵਾਈ ਨੂੰ ਮਿਲਿਆ, ਬੈਠੇ ਪਾਣੀ ਧਾਣੀ ਪੀਤਾ ਤੇ ਕਹਿੰਦੇ ਹੋਰ ਸੁਣਾਓ ਬਾਕੀ ਸਭ ਠੀਕ ਠਾਕ ਆ? ਉਹਨੇ ਕਿਹਾ ਅੱਬਾ ਬਾਕੀ ਤਾਂ ਸਭ ਠੀਕ ਠਾਕ ਆ, ਇਹ ਦੁਆ ਕਰਕੇ ਹੁਣ ਅੱਲਾ ਦੀ ਜ਼ਾਤ ਮੀਂਹ ਨਾ ਪਾਵੇ ਕਿਉਂਕਿ ਸਾਡੀ ਆਵੀ ਪੱਕੀ ਆ। ਜਿਹੜੇ ਭਾਂਡੇ ਭੁੰਡੇ ਦਾ ਨਿਜ਼ਾਮ ਹੁੰਦਾ ਨਾ ਆਵੀ ਪੱਕੀ ਆ, ਜੇ ਮੀਂਹ ਪੈ ਗਿਆ ਤੇ ਸਮਝ ਲਓ ਅਸੀਂ ਉੱਜੜਦੇ ਆ, ਸਾਡਾ ਸਾਰਾ ਹੀ ਨੁਕਸਾਨ ਹੁੰਦਾ ਵਾ। ਹੁਣ ਇਹ ਦੁਆ ਕਰਕੇ ਰੱਬ ਤੇਰੀ ਸੁਣ ਲੈਣੀ ਆ, ਮਾਂ ਬਾਪ ਦੀ ਸੁਣਦਾ, ਰੱਬ ਮੀਂਹ ਨਾ ਪਾਵੇ। ਉਹ ਨਾ ਹੁਣ ਦੋਵਾਂ ਧੀਆਂ ਦੀ ਗੱਲਬਾਤ ਸੁਣੀ, ਬੜਾ ਪਰੇਸ਼ਾਨ ਹੋਇਆ, ਵਾਪਸ ਆ ਗਿਆ। ਹੁਣ ਉਹਦੀ ਜਿਹੜੀ ਤੀਵੀਂ ਸੀ ਨਾ ਘਰ ਵਾਲੀ, ਉਹਨੂੰ ਬੜੀ ਆਸ ਸੀ ਵੀ ਹੁਣ ਗਿਆ ਵਾ, ਕਿਹੜਾ ਫੋਨਾਂ ਦੇ ਦੌਰ ਸੀ। ਉਹ ਜਾ ਕੇ ਨਾ ਬੈਠਾ ਤੇ ਉਹਨੇ ਵੀ ਪਾਣੀ ਧਾਣੀ ਦਿੱਤਾ, ਕਹਿੰਦੀ ਧਿਆਨ ਦਾ ਸੁਣਾ, ਯਾਨੀ ਕਿ ਧੀਆਂ ਦੀ ਗੱਲਬਾਤ ਸੁਣਾ ਵੀ ਠੀਕ ਆ ਦੋਵੇਂ। ਉਹਨੇ ਕਿਹਾ ਕੀ ਤੈਨੂੰ ਦੱਸਾਂ, ਜਾਂ ਤੇ ਟਾਂਡਿਆਂ ਵਾਲੀ ਵੱਸਦੀ ਆ ਤੇ ਜਾਂ ਭਾਂਡਿਆਂ ਵਾਲੀ ਵੱਸਦੀ ਆ। ਉਹਨੇ ਕਿਹਾ ਇਹਦਾ ਕਿ ਮਕਸਦ, ਉਹਨੇ ਕਿਹਾ ਜੇ ਮੀਂਹ ਪੈ ਗਿਆ ਤੇ ਭਾਂਡਿਆਂ ਵਾਲੀ ਗਈ, ਨਾ ਪਿਆ ਤੇ ਟਾਂਡਿਆਂ ਵਾਲੀ ਗਈ ਜਿਹਨੇ ਮੱਕੀ ਬੀਜੀ ਆ। ਹੁਣ ਇੱਕੋ ਹੀ ਵਸਣੀ ਆ, ਇਹ ਹੁਣ ਅੱਲਾ ਨੂੰ ਪਤਾ ਕਿਹੜੀ ਵਸਣੀ। ਉਹ ਗੱਲ ਹੁਣ ਜ਼ਿਮੀਂਦਾਰੇ ਦੀ ਆ ਵੀਰੇ, ਜੇ ਬੀਜੀਏ ਤੇ ਮਿਹਨਤ ਕਰੀਏ ਸਾਰਾ ਕੁਝ ਕਰੀਏ ਤੇ ਫਿਰ ਘਰ ਜਾਂਦਾ, ਯਾਨੀ ਕਿ ਜਿਹੜੇ ਕੋਲ ਪੈਸੇ ਉਹ ਵੀ ਲਾ ਦੋ ਪੂਰੇ ਨਹੀਂ ਹੁੰਦੇ। ਜੇ ਨਾ ਬੀਜੀਏ ਤੇ ਫਿਰ ਜ਼ਮੀਨ ਜਾਂਦੀ ਵੀ ਬੰਜਰ ਹੋ ਜੂਗੀ। ਹੁਣ ਇੱਕੋ ਹੀ ਪਾਸਾ ਰਹਿਣਾ, ਜਾਂ ਜ਼ਮੀਨ ਰਹਿਣੀ ਜਾਂ ਘਰ ਰਹਿਣਾ, ਸਮਝ ਨਹੀਂ ਆਉਂਦੀ ਕੀ ਰੱਖੀਏ ਜੀ। ਜ਼ਿਮੀਂਦਾਰੇ ਦੇ ਬਾਰੇ ਤਾਂ ਮੈਂ ਇਹੀ ਗੱਲ ਕਹਿਣਾ ਜੀ।